ਕਿ ਬੜਾ ਹੀ ਮਤਵਾਜ਼ਨ ਰਸਾਲਾ ਜਿਹੜਾ ਨਾ 5 ਤੇ 5 ਰਸਾਲੇ ਜਿਹੜੇ ਨੇ ਮੈਂ ਕੋਸ਼ਿਸ਼ ਕੀਤੀ ਕਿਉਂਕਿ ਥੋੜਾ ਜਿਹਾ ਨਕਾਦ ਵਾਲਾ ਕੰਮ ਕਰਦਾ ਖਾਮੀ ਲੱਭਾਂ ਬਿਲਕੁਲ ਸਹੀ ਉਹ ਮੈਨੂੰ ਨਹੀਂ ਲੱਗੀ ਹੈ ਨਾ ਸਹੀ ਛਪਾਈ ਤੇ ਹੋ ਸਕਦੀ ਹੈ ਕਿਸੇ ਠੀਕ ਹੋਵੇ ਬਿਲਕੁਲ ਇਹਨਾਂ ਦਾ ਬਿਲਕੁਲ ਕਸੂਰ ਨਹੀਂ ਹਾਂ ਜ਼ਾਹਿਰ ਹੈ ਇਹਨਾਂ ਦੀ ਐਡੀਟਿੰਗ ਜਿਹੜੀ ਹੈ ਹਾਂਜੀ ਮੁਕੰਮਲ ਐਡੀਟੋਰੀਅਲ ਪਾਲਿਸੀ ਕੀ ਹੈ ਹਾਂਜੀ ਤੇ ਬੜੇ ਮਤਵਾਜ਼ਨ ਪਰਚੇ ਨੇ ਬੜੇ ਭਰਪੂਰ ਪਰਚੇ ਨੇ ਤੇ ਪੰਜਾਬੀ ਪਰਚਾਕਾਰੀ ਜਿਹੜੀ ਹੈ ਆਸਤਾ ਸਾਰੀ ਦੁਨੀਆ ਦੀ ਪਰਚਾਕਾਰੀ ਸਾਡੇ ਇੱਥੇ ਉਰਦੂ ਦਾ ਬੜਾ ਨਾਂ ਹੈ ਹਾਂਜੀ ਇੰਤਹਾਈ ਜ਼ਵਾਲ ਦੇ ਵਾਲੇ ਸਾਰੀ ਉਹਨਾਂ ਦੀ ਤੇ ਇਹ ਵੇ ਕਿ ਆਸਤਾ ਬੀਤੇ 50 60 70 ਸਾਲਾਂ ਚ ਜ਼ਵਾਲ ਵੱਲ ਗਈ ਹੈ ਦਰਮਿਆਨ ਚ ਅਰੂਜ ਦਾ ਟਾਈਮ ਆਇਆ ਸੀ 21ਵੀਂ ਸਦੀ ਸ਼ੁਰੂ ਹੋਈ ਪੰਜਾਬੀ ਚ 12 13 ਪਰਚੇ ਨਿਕਲਦੇ ਸਨ ਕੁਝ ਮਹੀਨਾਵਾਰ ਸਨ ਕੁਝ ਇੱਕ ਅੱਧਾ ਹਫਤਾਵਾਰ 15 ਸਵੇਜ ਉਹਦੀ ਲਿਸਟ ਛਾਪੀ ਸਵੇਜ ਮੈਂ ਲਿਸਟ ਛਾਪੀ ਅੱਛਾ ਕਿ ਇਹ ਪਰਚੇ ਨੇ ਇਹਨਾਂ ਦਾ ਖਰੀਦਾਰ ਬਣੋ ਪੜੋ ਅਰੂਜ ਸੀ ਤੇ ਬੜਾ ਮਿਕਦਾਰ ਦੇ ਨਾਲ ਮਾਇਆਰ ਵੱਲ ਵੀ ਅਸੀਂ ਜਾ ਰਹੇ ਬੜੀਆਂ ਚੰਗੀਆਂ ਚੀਜ਼ਾਂ ਨਾ ਪੰਚਮ ਕੱਢਿਆ ਸੀ ਮਕਸੂਦ ਸਾਕਬ ਸਾਹਿਬ ਨੇ ਲਹਿਰਾਂ ਦਾ ਪੁਰਾਣਾ ਨਿਕਲਿਆ ਸੀ ਪੰਜਾਬੀਆਂ ਦਾ ਬੰਦ ਹੋ ਕੇ ਦੁਬਾਰਾ ਸ਼ੁਰੂ ਹੋ ਗਿਆ ਬਿਲਕੁਲ ਸੀ ਹੋਰ ਕਈ ਪਰਚੇ ਸਵੇਰ ਸੀ ਮੇਰਾ ਪਰਚਾ ਕੁਝ ਅੱਛਾ ਉਹਦੇ ਕਹਿੰਦੇ ਨੇ ਦੋਸਤ ਸ਼ਬਦਾ ਸੀ ਬੜਾ ਅਰੂਜ ਸੀ ਨਵੀਂ ਸਦੀ ਦੇ ਨਾਲ ਜਿੱਥੇ ਨੈਟ ਆਇਆ ਉੱਥੇ ਜਨਾਬ ਲੱਖ ਭੰਨ ਦਿੱਤਾ ਉਹਨੇ ਸਹਾਫਤ ਦਾ ਸਹਾਫਤ ਮੁੰਤਕਿਲ ਹੋ ਗਈ ਥੋੜੀ ਜਿਹੀ ਨੈਟ ਉੱਤੇ ਅਖਬਾਰ ਹੈ ਨੇ ਕੋਈ ਬਿਲਕੁਲ ਆਨਲਾਈਨ ਚੱਲਦੇ ਨੇ ਪੰਜਾਬ ਦੇ ਵਿੱਚ ਸਾਡੇ ਵਾਲੇ ਪੰਜਾਬ ਦੇ ਵਿੱਚ ਪਰਚਾਕਾਰੀ ਹੈਰਾਨਕੁਨ ਹੱਦ ਤੱਕ ਸ਼ਾਹਮੁਖੀ ਦੇ ਵਿੱਚ ਬੜੀ ਘੱਟ ਰਹੀ ਪਾਕਿਸਤਾਨ ਬਣਨ ਤੋਂ ਪਹਿਲਾਂ ਕੁਝ 2 ਰਸਾਲੇ ਨਿਕਲੇ ਸ਼ਾਹਮੁਖੀ ਤੋਂ ਵੀ ਗੈਰ ਮੁਸਲਮਾਨ ਨੇ ਕੱਢੇ ਅੱਛਾ ਇਹ 1923 ਚ ਕੱਢਿਆ ਸੀ ਜੋ ਸ਼ਵਾ ਫਜ਼ਲਦੀਨ ਸਾਹਿਬ ਨੇ ਕ੍ਰਿਸਚਨ ਸਨ ਲਹਿਲਪੁਰ ਤੋਂ ਬਿਲਕੁਲ ਆ ਗਿਆ ਸੀ ਕਾਰਨ ਉਹਨਾਂ ਦਾ ਤਲਕ ਸੀ ਦੂਸਰਾ ਐਸਐਲ ਪ੍ਰਾਸ਼ਰ ਨੇ ਕੀਤਾ ਸ਼ਾਇਦ 1935 ਦੇ ਵਿੱਚ ਸਾਰੰਗ ਉਸ ਤੋਂ ਬਾਅਦ ਖਾਮੋਸ਼ੀ ਹੈ ਬਿਲਕੁਲ 2 3 ਸਾਲ ਦੇ ਰਸਾਲੇ ਨਿਕਲੇ ਤੇ ਮੁੱਕ ਗਏ ਸਾਰੰਗ ਕਿਨੇ ਕੱਢਿਆ ਸੀ ਐਸਐਲ ਪ੍ਰਾਸ਼ਰ ਸਨ ਜੀ ਲਾਹੌਰ ਤੋਂ ਕੱਢਿਆ ਸੀ ਜੀ ਉਹ ਹਿੰਦੂ ਸਨ ਸ਼ਾਇਦ ਨਾਮ ਅੱਛਾ ਉਹ ਬਾਲਮੀਕੀ ਸ਼ਾਇਦ ਹੋਣ ਹਾਂ ਸ਼ਾਇਦ ਇਹਦੇ ਬਾਰੇ ਰਿਸਰਚ ਤੇ ਉਹ ਕਿੱਥੇ ਲਾਹੌਰ ਦੇ ਹੀ ਸਨ ਲਾਹੌਰ ਦਾ ਹੀ ਪਰਚਾ ਸੀ ਤੇ ਅੱਛਾ ਪਰਚਾ ਸੀ ਇਕਬਾਲ ਕੈਸਾ ਸਾਹਿਬ ਕੋਲ ਮੈਂ ਉਹਨਾਂ ਦੇ ਕੋਈ 2 ਪਰਚੇ ਵੇਖੇ ਨੇ ਅੱਛਾ ਨਾਯਾਬ ਜੇ ਪਰਚੇ ਨੇ ਬੜਾ ਰਿਸਰਚ ਕਰਨੀ ਚਾਹੀਦੀ ਇਹਦੇ ਬਾਰੇ ਅੱਛਾ ਪਾਕਿਸਤਾਨ ਬਣਿਆ ਤੇ ਸਾਰੇ ਹਿੰਦੂ ਸਿੱਖਾਂ ਨੂੰ ਅਸੀਂ ਨਸਾ ਦਿੱਤਾ ਜੀ ਪਾਕਿਜ਼ਾ ਕਰ ਲਈਏ ਮੁਲਕ ਨੂੰ ਤੇ ਗੁਰਮੁਖੀ ਵੀ ਕਿ ਲਾਹੌਰ ਨਹੀਂ ਉਧਰੋਂ ਇੱਧਰ ਭੇਜਤਾ ਇਧਰੋਂ ਉਧਰ ਭੇਜਤਾ ਹਰੇ ਕੌਣ ਪਾਕ ਹੋਇਆ ਤੇ ਕੌਣ ਪਲੀਤ ਸਭ ਤੋਂ ਵੱਡੀ ਹਿਜਰਤ ਦੁਨੀਆ ਦਾ ਸਭ ਤੋਂ ਵੱਡਾ ਕਤਲਾਮ ਹੈ ਵੀ ਆ ਤੇ ਕਹਿੰਦਾ ਨਾ ਕਿ ਇਹਦੇ ਬਾਰੇ ਲੰਬੀ ਗੱਲ ਹੋ ਗਈ ਕਿਤਾਬਾਂ ਦੀਆਂ ਕਈ ਜਿਲਦਾਂ ਲਿਖੀਆਂ ਜਾਣ ਖੈਰ ਤੇ ਪਹਿਲਾ ਪਰਚਾ ਜਿਹੜਾ ਹੈ 51 ਵਿੱਚ ਨਵੰਬਰ 51 ਦੇ ਵਿੱਚ ਡਾਕਟਰ ਫਕੀਰ ਮੁਹੰਮਦ ਫਕੀਰ ਨੇ ਕੱਢਿਆ ਪੰਜਾਬੀ ਦੇ ਨਾਂ ਨਾਲ ਮਹੀਨਾਵਾਰ ਸੀ ਫਿਰ ਅਗਲੇ 10 ਸਾਲਾਂ ਤੱਕ ਉਹ ਨਿਕਲਦਾ ਰਿਹਾ ਕਦੀ ਟਾਵੇਂ ਪਰਚੇ ਵੀ ਹੋ ਗਏ ਬੰਦ ਹੋ ਗਿਆ 10 ਸਾਲਾਂ ਤੋਂ ਬਾਅਦ ਥੋੜਾ ਜਿਹਾ ਆਇਆ ਕਿ ਆਸਫ ਖਾਨ ਸਾਹਿਬ ਮੈਦਾਨ ਵਿੱਚ ਆਏ ਲਹਿਰਾ ਆਸਫ ਖਾਨ ਸਾਹਿਬ ਨੇ ਜਨਵਰੀ 1960 ਵਿੱਚ ਪੰਜਾਬੀ ਅਦਬ ਸ਼ੁਰੂ ਕੀਤਾ ਮਹੀਨਾਵਾਰ ਸੀ ਉਹ ਸਰਕਾਰੀ ਮੁਲਾਜ਼ਮ ਸਨ ਦੇਖਦੇ ਸਨ ਵਾਲਦ ਦੇ ਨਾਂ ਨਾਲ ਲਿਆ ਉਹ ਬੜੇ ਬੁਰੇ ਹਾਲਾਤ ਵਿੱਚ ਨਾ ਮਾੜੇ ਹਾਲਾਤ ਵਿੱਚ ਉਹਨਾਂ ਆਪ ਇੱਕ ਦਿਨ ਨੂੰ ਦੱਸਿਆ ਕਿ ਦਫ਼ਤਰ ਤੋਂ ਮੈਂ ਤੇ ਰਾਜਾ ਸਾਲੂ ਨੇ ਛੁੱਟੀ ਕਰਨੀ ਤੇ ਅਸੀਂ ਇੱਕ ਹੀ ਖਾਨੇ ਦਾ ਨਾਨ ਤੇ ਚਨੇ ਖਾਣੇ ਤੇ ਫਿਰ ਰੂਮ ਸ਼ੇਪ ਕੋਲ ਜਾ ਬੈਠਣਾ ਜਿੱਦਾਂ ਦੀ ਉੱਥੇ ਦੁਕਾਨ ਸੀ ਬ੍ਰਾਂਡ ਰੋਡ ਤੇ ਅੱਛਾ ਉਹਨਾਂ ਕਦੀ ਕਿਸੇ ਕੋਲ ਕਰਨਾ ਕਿਤੇ ਕੋਲ 5 ਰੁਪਏ ਚੰਦਾ ਹੁੰਦਾ ਸੀ ਉਸ ਜ਼ਮਾਨੇ 'ਚ ਵੱਡੀ ਰਕਮ ਬਹੁਤ ਵੱਡੀ ਸੀ ਤੇ ਉਹ 2-4 ਚੰਦੇ ਆਵਣੇ ਤੇ ਕਹਿੰਦੇ ਤਨਖਾਹ ਮੈਂ ਸਾਰੀ ਰਸਾਲੇ ਤੇ ਲਾ ਦੇਣੀ ਤੇ ਜਿਹੜੇ ਚੰਦੇ ਆਵਣੇ ਉਹਨਾਂ ਨਾਲ ਘਰ ਦਾ ਖਰਚਾ ਚਲਾਉਣਾ ਇਹ ਬਹੁਤ ਪੈਗੰਬਰੀ ਵਕਤ ਜਿਹਨੂੰ ਉਹਨਾਂ ਨੇ ਇਹ ਦੌਰ ਵੇਖਿਆ ਹਾਂਜੀ 5 ਦਰਿਆ ਵੀ 60 ਦੇ ਵਿੱਚ ਹੀ ਆਇਆ ਸ਼ਾਇਦ 58 ਚ ਆਇਆ ਉਹ ਕੌਣ ਸਨ ਐਡੀਟਰ ਉਹਦੇ 5 ਦਰਿਆ ਦੇ ਮੌਲਾਬਖਸ਼ ਕੁਸ਼ਤਾ ਦੇ ਬੇਟੇ ਸਨ ਅਫਜ਼ਲ ਖਾਨ ਉਹ ਅੰਮ੍ਰਿਤਸਰ ਵਿੱਚ ਉਹਨਾਂ ਦੀ ਕਿਤਾਬਾਂ ਦੀ ਪੰਜਾਬੀ ਕਿਤਾਬਾਂ ਦੀ ਦੁਕਾਨ ਦੇਖਿਆ ਅਸੀਂ ਸਾਰੇ ਬਚਪਨ ਆਪਣੀ ਲਿਖਾਈ ਦੇ ਬਚਪਨ ਚ ਉਹਨਾਂ ਨੂੰ ਟੈਂਪਲ ਰੋਡ ਤੇ ਐਂਗਲੋ ਪੰਜਾਬੀ ਕਾਲਜ ਸੀ ਉਹ ਕਰਦੇ ਸਨ ਅੱਛਾ ਉਹਦੇ ਚ ਇਹ ਸੀ ਕਿ ਮੁਨਸ਼ੀ ਫਾਜ਼ਲ ਕਰਾਣੇ ਸਨ ਫਾਰਸੀ ਅਰਬੀ ਪੰਜਾਬੀ ਦਾ ਵੀ ਹੈ ਸੀ ਇਜਾਜ਼ਤ ਸੀ FABA ਨਹੀਂ ਸੀ ਹੁੰਦਾ ਉਦੋਂ ਉਹਨਾਂ ਇਹ ਕਰਨਾ ਕਿ ਜਿੰਨੇ ਉਹਨਾਂ ਦੇ ਕਾਲਜ ਦੇ ਸਟੂਡੈਂਟ ਹੁੰਦੇ ਸਨ ਉਹਨਾਂ ਦੀ ਫੀਸ ਦੇ ਸਾਲਾਨਾ ਚੰਦਾ 5 ਰੁਪਏ ਸ਼ਾਮਲ ਕਰ ਦੇਣਾ ਨਤੀਜਾ ਹੈ ਕਿ ਉਹ ਮੁਆਸ਼ੀ ਜਿਹੜਾ ਪਹਿਲੂ ਸੀ ਰਸਾਲੇ ਦਾ ਉਹ ਠੀਕ ਸੀ ਪੰਜ ਦਰਿਆ ਨੇ ਬੜੀ ਖਿਦਮਤ ਕੀਤੀ ਪੰਜਾਬੀ ਦੀ ਅੱਛੇ ਲਿਖਾਰੀ ਮੈਦਾਨ ਵਿੱਚ ਆਏ ਲਿਖਣ ਵਾਲੇ ਜਦੋਂ ਛਪਣ ਦਾ ਕੰਮ ਚੰਗਾ ਲਿਖਦੇ ਬਿਲਕੁਲ ਪੰਜਾਬੀ ਅਦਬ ਸੀ ਇੱਕ ਲਹਿਰਾਂ ਉਹਦੀ ਨਕਲ ਕਹਿ ਲੋ ਇੱਕ ਲਿਹਾਜ਼ ਨਾਲ ਲਹਿਰਾਂ ਹੁਣ ਵੀ ਨਿਕਲ ਰਿਹਾ 65 ਸਾਲ ਹੋ ਗਏ ਨੇ ਅਖਤਰ ਸਾਹਿਬ ਦੇ ਫੋਟੋ ਚੁੱਕੇ ਨੇ ਉਹਨਾਂ ਦੀ ਮਾਡਰਨ ਡਿਗਰੀ ਕਾਲਜ ਹੁੰਦਾ ਸੀ ਉਹਨਾਂ ਵੀ ਪੰਜ ਦਰਿਆ ਵਾਲਾ ਕੰਮ ਕੀਤਾ ਕਿ ਜਿੰਨੇ ਤਾਲਬ ਇਲਮ ਨੇ ਕਾਲਜ ਜੋ ਸਾਰੇ ਦੇ ਸਾਰੇ ਰਸਾਲੇ ਦੇ ਸਾਲਾਨਾ ਖਰੀਦਾਰ ਵੀ ਉਹਨਾਂ ਦੀ ਫੀਸ ਵਿੱਚ ਸ਼ਾਮਲ ਸੀ ਉਹ ਵੀ ਠੀਕ ਸੀ ਉਸ ਤੋਂ ਬਾਅਦ ਹੋਰ ਪਰਚੇ ਲਹਿਰਾ ਵੀ ਮੇਰੇ ਖਿਆਲ 60 ਅਰਲੀ 60 ਸੀ ਇਹ ਲਹਿਰਾ 1965 ਵਿੱਚ ਮਾਰਚ 1965 ਵਿੱਚ ਦਾ ਪਹਿਲਾ ਪਰਚਾ ਆਇਆ ਤੇ ਉਸ ਤੋਂ ਬਾਅਦ ਹੋਰ ਪਰਚੇ ਵੀ ਆਏ ਅਸੀਂ ਆ ਜਿਹੜੇ ਨਾ ਅਸੀਂ ਦੂਸਰੀ ਨਸਲ ਆ ਪੰਜਾਬੀ ਸਾਫੀਆਂ ਦੀ ਲਿਖਾਰੀਆਂ ਦੀ
ਹਾਂ। ਪਹਿਲੇ ਵਾਲੇ ਤਾਂ ਸਾਰੇ ਕਮਿਊਨਿਸਟ ਕਹੇ ਜਾਂਦੇ ਸਨ, ਮਜ਼ਾਕ ਉਡਾਇਆ ਜਾਂਦਾ ਸੀ। ਹਾਂ। ਇੱਕ ਸਾਹਿਬ ਜਿਹੜੇ ਬੜੇ ਉਰਦੂ ਦੇ ਮਸ਼ਹੂਰ ਲਿਖਾਰੀ ਨੇ, ਬੜੇ ਘੁਮੰਡ ਵਿੱਚ ਰਹਿੰਦੇ ਸਨ, ਹਾਂ। ਉਰਦੂ ਸਵਾ ਕੋਈ ਬੋਲਦੇ ਨਹੀਂ ਸਨ। ਹਾਂ। ਉਹਨੇ ਇੱਕ ਵਾਰੀ ਕਿਹਾ ਜੀ ਤੁਹਾਡਾ ਅਦਬ ਹੈ ਕਿੰਨਾ, ਮੇਰੀ ਅਲਮਾਰੀ ਦੇ ਖਾਨੇ ਚ ਆ ਜਾਂਦਾ ਹੈ। ਅੱਛਾ ਮੈਂ ਨਾ ਕਈ ਵਾਰੀ ਉਹਦਾ ਮਸਬਤ ਪਹਿਲੂ ਹੁੰਦਾ ਪੰਜਾਬੀ ਲਿਖਾਰੀ ਨੇ ਨਾ ਤੋੜ ਦਿੱਤਾ। ਬਸ ਉਹਦੀ ਮੈਦਾਨ ਚ ਉਹਨਾਂ ਲਹਿਰਾਂ ਦੀ ਐਡੀਟਿੰਗ ਵੀ ਕੁਝ ਅਰਸਾ ਕੀਤੀ। ਉਹ ਸਾਹਿਬ ਜੇ ਮੁਖਤਾਰ ਮਸੂਦ ਸਾਹਿਬ ਸਨ ਜੀ, ਲੋਹੇ ਅਯਾਮ ਵਾਲੇ। ਨਸਲ ਬੜੀ ਮੁਕੱਫਾ ਮੁਸੱਜਾ ਲਿਖਦੇ ਹੁੰਦੇ ਸਨ। ਉਹ ਉਹਨਾਂ ਦੀ ਖੂਬੀ ਹੈ, ਕੋਈ ਬਮਾਨੀ ਚੀਜ਼, ਕੋਈ ਤਮੀਰੀ ਚੀਜ਼ ਉਹਨਾਂ ਨਹੀਂ ਲਿਖੀ। ਇਹ ਜੁਮਲਾ ਤਾਰੀਖੀ ਉਹਨਾਂ ਨੇ ਇਹ ਤਾਰੀਖੀ ਫਿਕਰਾ ਜਿਹੜਾ ਹੁਣ ਤੱਕ ਮੈਨੂੰ ਲੱਗਦਾ ਨਾ, ਮੈਂ ਬੰਗਾਲ ਦੇ ਵਿੱਚ ਮੈਂ ਪੜਿਆ ਤੇ ਸਹਿਬਾ ਦੇ ਨਾਲ ਹੀ ਉਹਨਾਂ ਦਾ ਘਰ। ਮਸ਼ਹੂਰ ਬੰਦੇ ਨੇ, ਬਿਊਰੋਕਰੇਟ ਸਨ। ਕਰਦੇ ਨੇ ਸਾਰੇ। ਚੰਗਾ ਕਿਤੇ ਨਾਲ ਹੈ ਤਾਂ ਮੈਂ ਕਿਹਾ ਇੰਤਜ਼ਾਰ ਰਹਿਣਾ ਇੰਤਜ਼ਾਰ ਸਾਨੂੰ ਕੋਈ ਜੋੜ ਕੇ ਸੀ। ਅੱਛਾ ਠੀਕ ਹੈ। ਉਹ ਬਿਊਰੋਕਰੇਟ ਜਿਹੜਾ ਸਾਰੀ ਉਮਰ ਫਿਰ ਮਿਹਨਤ ਦਿੰਦਾ ਤੇ ਇੱਕ ਘੁਮੰਡ ਦੇ ਵਿੱਚ ਰਹਿੰਦਾ। ਕੋਈ ਵੀ ਜਿਵੇਂ ਉਹਨਾਂ ਦੇ ਬੰਦੇ ਦਾ ਪੁੱਤਰ ਹੁੰਦਾ, ਬਾਕੀ ਹੁਕਮਰਾਨ ਨਹੀਂ ਹੁੰਦੇ ਨੇ, ਬੰਦੇ ਨਹੀਂ ਹੁੰਦੇ। ਤੇ ਉਹ ਜਿਹੜੇ ਤੁਸੀਂ ਗੱਲ ਕਰ ਰਹੇ ਪੰਜਾਬੀ ਰਸਾਲਿਆਂ ਦੀ ਸੀ, ਤੁਸੀਂ 70s ਆ ਗਏ ਨਾ। ਸੌਰੀ ਮੈਂ ਬੈਕ ਗਿਆ, ਗੱਲ ਹੋ ਜਾਂਦੀ ਗੱਲ ਉਸ ਪਾਸੇ ਨਿਕਲ ਜਾਂਦੀ ਹੈ ਜੀ। ਤੇ ਇਹ ਰਸਾਲੇ ਨਿਕਲਦੇ ਰਹੇ। ਫਿਰ ਅਸੀਂ ਦੂਸਰੀ ਨਸਲਾਂ ਸਵੇਰ ਜਾਂ ਪੰਚਮ ਪਹਿਲਾਂ ਮਾਂ ਬੋਲੀ ਦੇ ਰੂਪ ਵਿੱਚ ਹਾਂ, ਮਾਂ ਬੋਲੀ ਦਾ, ਹਾਂਜੀ ਸਾਹਿਬ ਨੇ ਕੱਢਿਆ। ਲੇਕਿਨ ਇਹ ਤਾਂ 80s ਚ ਹੋਏਗਾ ਨਾ ਪੰਚਮ, ਮਾਂ ਬੋਲੀ ਕਿਉਂ ਜੀ? ਮਾਂ ਬੋਲੀ ਜਿਹੜਾ ਨਾ ਨਿਕਲਿਆ ਸੀ ਸ਼ਾਇਦ 89 ਚ। ਅੱਛਾ। ਔਰ 97 ਚ ਬੰਦ ਹੋ ਗਿਆ। ਹਾਂਜੀ ਉਸ ਤੋਂ ਬਾਅਦ ਉਹ ਪੰਚਮ ਦੇ ਰੂਪ ਵਿੱਚ ਦੁਬਾਰਾ 97 ਜਾਂ 98। ਲੇਕਿਨ ਰਵੇਲ ਤੇ ਤੁਸੀਂ ਪਹਿਲੇ ਸ਼ੁਰੂ ਕੀਤਾ? ਰਵੇਲ ਮੈਂ ਤੇ ਲਿਆਸ ਕੋ ਮੰਨਣਾ ਸ਼ੁਰੂ ਕੀਤਾ ਸੀ ਅਕਤੂਬਰ 99। ਸੱਜਣ ਬੰਦ ਹੋ ਰਿਹਾ ਸੀ ਅੱਛਾ। ਤੇ ਉਹ ਵੈਸੇ ਤਾਂ ਟੈਕਨੀਸ਼ੀਅਨ ਮੇਰੇ ਕੋਲ ਪੁਰਾਣਾ ਸੀ। ਘੁੰਮਣ ਸਾਹਿਬ ਕਹਿਣ ਲੱਗੇ ਕਰ ਲਈਏ। ਮੈਂ ਕਿਹਾ ਜੇ ਤੇ ਸ਼ੌਕ ਪੂਰਾ ਕਰਨਾ, ਮੈਂ ਵੇਖਿਆ ਕਿ ਸਾਥੀ ਬਣਦਾ ਨਾ ਬੰਦਾ, 1-2-3 ਪਰਚੇ ਕਰਦਾ, ਫਿਰ ਅੱਗੇ ਮਜਬੂਰ ਬੰਦ ਹੋ ਜਾਂਦਾ। ਮੈਂ ਕਿਹਾ ਜੇ ਤਾਂ ਬੰਦ ਕਰਨਾ ਤਾਂ ਫਿਰ ਰਹਿਣ ਨਾ ਕੱਢੋ। ਉਹਨਾਂ ਕਹਿੰਦੇ ਜੀ ਕੱਢਾਂਗੇ। ਅਸੀਂ ਫਿਰ ਕਰ ਲਿਆ। ਉਹ ਫਿਰ ਖਾਸਾ ਮਕਬੂਲ ਹੋਇਆ, ਥਾਂ ਦੁਕਾਨਾਂ ਤੇ ਰੱਖਦੇ ਸਾਂ। ਤੇ ਉਹ ਹੋਇਆ ਇਹ ਕਿ ਅਸੀਂ ਕੰਮ ਜ਼ਿਆਦਾ ਪੰਗੇ ਲੈਂਦੇ। ਉਹਨੂੰ 15 ਰੋਜ਼ਾ ਕਰ ਦਿੱਤਾ, ਇੱਕ ਬੱਚਿਆਂ ਦਾ ਪਰਚਾ ਦਿੱਤੀ ਜਾ ਕੇ ਪੈਸੇ ਵੀ ਮੁੱਕ ਗਏ, ਟਾਈਮ ਵੀ ਮੁੱਕ ਗਿਆ। ਉਹ ਨਾਕਾਮੀ ਸੀ ਕਿ ਲਿਆ ਨਾ ਜ਼ਿਆਦਾ ਖਿਲਾਰਾ ਪਾਉਣ। ਹਾਂਜੀ ਬਿਲਕੁਲ ਠੀਕ। ਉਹ ਫਿਰ ਸਵੇਰ ਘੁੰਮਣ ਸਾਹਿਬ ਨੇ ਬਾਅਦ ਵਿੱਚ ਸਾਹਤ ਕੱਢਿਆ, ਉਹ ਵੀ ਸਾਲ ਵਾਰ ਹੈ। ਅੱਛਾ 2 ਸਾਲ ਵਾਰ ਪਰਚੇ ਆਏ, ਇੱਕ ਸਾਹਤ ਤੇ ਇੱਕ ਜਿਹੜਾ ਡਿਸਕਸ ਕਰ ਰਹੇ ਹਾਂ 12ਵਾਂ ਸਾਹਤ ਜਿਹੜਾ ਉਹ 3 ਪਰਚੇ ਆਏ ਤੇ ਬੰਦ ਹੋ ਗਿਆ। 2006, 7 ਤੇ 1996, 97 ਤੇ 98 ਛੱਡ ਕੇ 99 ਤੀਸਰਾ ਪਰਚਾ ਆਇਆ। ਸੁਣਿਆ ਹੁਣ ਕੁਝ ਕਰ ਰਹੇ ਨੇ, ਪਾਰ ਹੋ ਰਹੇ ਨੇ। ਅੱਜ ਸਾਰੇ ਕੰਮ ਬੰਦ ਹੋ ਗਿਆ ਜੀ। ਹਾਂ ਬਿਲਕੁਲ। ਉਹ ਚੁੱਕੇ ਮੈਦਾਨ ਚੋਂ ਕਿਸੇ ਵਜ੍ਹਾ ਨਾਲ ਨਿਕਲ ਗਏ ਤਾਂ ਫਿਰ ਨਹੀਂ ਲਿਖਣਾ ਪੜਨਾ ਹੀ ਨਹੀਂ ਰਿਹਾ। 20-25 ਸਾਲ ਬਾਅਦ ਉਹ ਦੁਬਾਰਾ ਆਏ ਨੇ ਤੇ ਨਿਕਲੇਗਾ। ਇਸ ਵੇਲੇ ਜਿਹੜੇ ਪਰਚੇ, ਇੱਕ ਲਿਖਾਰੀ ਪਰਚਾ ਹੁੰਦਾ ਸੀ, ਸ਼ਾਇਰੀ ਬੜੀ ਅੱਛੀ ਹੁੰਦੀ ਸੀ। ਬਾਹਰ ਲੋ ਪੰਜਾਬੀ ਪਰਚਿਆਂ ਦਾ ਇੱਕ ਮਸਲਾ ਗੁਰਬਤ ਰਿਹਾ। ਸ਼ਦੇਰੇ ਤੋਂ ਇਕਬਾਲ ਜ਼ਖਮੀ ਸਾਹਿਬ ਕਰਦੇ ਸਨ। ਉਹਨਾਂ ਦੇ ਬੇਟੇ ਡਾਕਟਰ ਅਰਸ਼ਦ ਇਕਬਾਲ ਨੇ ਉਹਨਾਂ ਦੀ ਵਫਾਤ ਤੋਂ ਬਾਅਦ ਜਾਰੀ ਰੱਖਿਆ, ਪਰ ਉਹ ਥੱਕ ਗਏ, ਮਸਾਇਲ ਦਾ ਸ਼ਿਕਾਰ ਹੋ ਗਏ। ਲਹਿਰਾਂ ਬਾਰੇ ਦੱਸੋ। ਹਾਂ ਲਹਿਰਾਂ 1965 ਮਾਰਚ 1965 ਚੱਕਰ ਸੈਨਤ ਸਾਹਿਬ ਨੇ ਕੀਤਾ ਸੀ। ਮਾਡਰਨ ਡਿਗਰੀ ਕਾਲਜ ਦੇ ਨਾਂ ਨਾਲ ਉਹਨਾਂ ਦਾ ਇਹੋ ਹੀ ਕਰਾਉਂਦੇ ਸਨ, ਮੁਨਸ਼ੀ ਫਾਜ਼ਲ ਵਗੈਰਾ। ਤੇ ਉਹ ਉਸ ਤੋਂ ਬਾਅਦ 1972 ਦੇ ਸਕੂਲ ਕਾਲਜ ਜਿਹੜੇ ਨੇ ਕੌਮੀ ਤਹਿਵੀਲ ਵਿੱਚ ਆਏ ਤੇ ਉਹਨਾਂ ਦਾ ਸਕੂਲ ਵੀ ਕੌਮੀ ਤਹਿਵੀਲ ਵਿੱਚ ਚਲਾ ਗਿਆ। ਪਰਚਾ ਜਿਹੜਾ ਉਹ ਚੂੰਕਿ ਸਰਕਾਰੀ ਮੁਲਾਜ਼ਮ ਬਣ ਕੇ ਪਰਚਾ ਬੰਦ ਹੋ ਗਿਆ, ਨਹੀਂ ਸੀ ਕਰ ਸਕਦੇ। ਉਹਨਾਂ ਫਿਰ ਅਜ਼ੀਜ਼ ਬੁੱਕ ਡਿਪੂ ਜਿਹੜੇ ਪਬਲਿਸ਼ਰ ਨੇ ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਇਕਬਾਲ ਸਲਾਉਦੀਨ ਨੂੰ ਜ਼ਹਿਮਤ ਦਿੱਤੀ ਕਿ ਤੁਸੀਂ ਆ ਜਾਓ। ਉਹ ਫਿਰ ਉਹਨਾਂ ਕੁਝ ਪਰਚੇ ਕਿਤਾਬੀ ਸ਼ਕਲ ਵਿੱਚ ਕੱਢੇ। 72, 73 ਤੇ 74 ਦੇ ਵਿੱਚ 2-3 ਪਰਚੇ ਤੇ ਉਸ ਤੋਂ ਬਾਅਦ ਬੰਦ ਹੀ ਸੀ। ਫਿਰ 80 ਵਿੱਚ ਦੁਬਾਰਾ ਸ਼ਾਹ ਸਾਹਿਬ ਰਿਵਾਈਵ ਹੋਇਆ। ਹਾਂ ਤੇ ਉਹਨਾਂ ਨੇ ਆਪ ਕੱਢਣ ਦੀ ਕੀਤੀ। ਮੈਨੂੰ ਕਿਹਾ ਗਿਆ, ਮੈਂ ਵੇਲਾ ਸਮਝ ਲਈ ਠੀਕ ਹੈ, ਤਨਖਾਹ ਦਾ ਤੇ ਖੈਰ ਕੋਈ ਚੱਕਰ ਹੀ ਨਹੀਂ, ਪੰਜਾਬੀ ਦੇ ਕੰਮ ਵਿੱਚ ਫਿਰ ਨਵਾਂ ਨਿਕਲ ਆਇਆ। ਔਰ ਸ਼ਾਹ ਸਾਹਿਬ ਦਾ ਮਸਲਾ ਇਹ ਸੀ ਕਿ ਉਹ ਹਰ ਚੀਜ਼ ਛਾਪ ਦਿੰਦੇ। ਉਹਨਾਂ ਦਾ ਮਾਟੋ ਸੀ ਕਿ ਲਹਿਰਾਂ ਦਾ ਨਿਕਲਣਾ ਹੀ ਜਿਹੜਾ ਮੋਸ਼ਾ ਹੈ। ਸਹੀ ਗੱਲ। ਲਹਿਰਾਂ ਹੀ ਕੱਲਾ ਪਰਚਾ। ਫਿਰ ਕਿਤਾਬ ਲੜੀਆਂ ਆਈਆਂ। ਕਿਤਾਬ ਲੜੀ ਵੈਸੇ ਉਰਦੂ ਤੋਂ ਤਖਲੀਕ ਵਿੱਚ ਅਜ਼ਫ ਜਾਵੇਦ ਸਾਹਿਬ ਨੇ ਕੀਤਾ ਸੀ। ਚੀਜ਼ਾਂ ਇਕੱਠੀਆਂ ਕੀਤੀਆਂ, ਰਸਾਲਾ ਨਿਕਲ ਨਹੀਂ ਸਕਿਆ, ਉਹਨਾਂ ਕਿਤਾਬ ਛਾਪ ਦਿੱਤੀ, ਉਹਨਾਂ ਤਖਲੀਕ ਰੱਖਿਆ। ਫਿਰ ਤਖਲੀਕ 2 ਆਇਆ, ਉਹ ਤਾੜੀਬਾਜ਼ੀ ਕੀ ਲੋਕਾਂ ਪਸੰਦ ਕੀਤੀ। ਫਿਰ ਕਿਤਾਬ ਲੜੀ ਤੇ ਤੋਂ ਤਖਲੀਕ ਕਿੰਨਾ ਅਰਸਾ ਕੱਢਿਆ, ਬਾਅਦ ਮਹੀਨਾਵਾਰ ਹੋ ਗਿਆ। ਅਸੀਂ ਵੇਖਿਆ ਪੰਜਾਬੀ ਦੇ ਤੇ ਅਸੀਂ ਸਭ ਤੋਂ ਪਹਿਲੀ ਕਿਤਾਬ ਜਿਹੜੀ ਵਾਸ਼ਨਾ ਸੀ ਤਨਵੀਰ ਬੁਖਾਰੀ ਸਾਹਿਬ ਨੇ ਕੱਢੀ। ਮੋਜੀ ਬੰਦੇ ਸਾਨੂੰ ਜ਼ਿਆਦਾਤਰ ਆਪਣੀ ਸ਼ਾਇਰੀ, ਕੋਈ ਕਿਤੇ ਦੋਸਤ ਦੀ ਗਜ਼ਲ 8 ਸਫ਼ੇ ਦਾ, ਕਦੀ 16 ਸਫ਼ੇ ਦਾ ਉਹਨਾਂ ਕਿਤਾਬਤ ਚੁੱਕੇ ਉਹ ਆਪ ਕਰਦੇ ਸਨ। ਉਹਨਾਂ ਨੇ ਛਾਪ ਲੈਣਾ ਤੇ ਵਨ ਵੋਟ ਦੇਣਾ ਦੋਸਤਾਂ। ਤਾਂ ਜ਼ਿਆਦਾ ਤੋਂ ਵੀ ਥੋੜਾ ਮੁਸ਼ਕਿਲ